ਅੱਜ ਅਸੀਂ ਇਹ ਪੂਰਨ ਤੌਰ ਤੇ ਜਿਹੜਾ ਪੰਜਾਬ ਪੀਯੂ ਬਚਾਓ ਮੋਰਚਾ ਸੀ ਉਹਦੀ ਅੱਜ ਸਮਾਪਤੀ ਹੋ ਗਈ ਹੈ ਜੀ। ਤੇ ਉਹਦੇ ਵਿੱਚ ਅਸੀਂ ਤਹਿ ਦਿਲੋਂ ਸਾਰੀਆਂ ਧਿਰਾਂ ਦਾ, ਪੰਜਾਬ ਦੇ ਲੋਕਾਂ ਦਾ, ਵਿਦਿਆਰਥੀਆਂ ਦਾ, ਉਹ ਤੇ ਪਿੰਡਾਂ ਦਾ, ਕਿਸਾਨ ਜਥੇਬੰਦੀਆਂ ਦਾ, ਪੰਥਕ ਜਥੇਬੰਦੀਆਂ ਦਾ ਤੇ ਹਰ ਉਹ ਇੱਕ ਜਥੇਬੰਦੀ ਇਨਸਾਨ ਦਾ ਤਹਿ ਦਿਲੋਂ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕੀਤੀ। ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੇ ਆਪਣਾ ਅਣਮਿੱਥੇ ਸਮੇਂ ਦਾ ਧਰਨਾ ਸਮਾਪਤ ਕਰਕੇ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਰਸਤਾ ਖਾਲੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ ਹੋਈ ਬੈਠਕ ਦੇ ਵਿੱਚ ਵਿਦਿਆਰਥੀਆਂ ਦੀਆਂ ਜੋ ਮੰਗਾਂ ਸੀ ਉਹਨਾਂ ਨੂੰ ਸਹਿਮਤੀ ਦੇ ਨਾਲ ਮੰਨ ਲਿਆ ਗਿਆ, ਜਿਸ ਤੋਂ ਬਾਅਦ ਵਿਦਿਆਰਥੀ ਜਥੇਬੰਦੀਆਂ ਵੱਲੋਂ ਫੈਸਲਾ ਕੀਤਾ ਗਿਆ ਅਤੇ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਲੱਗਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੂੰ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਕਿਸਾਨ ਜਥੇਬੰਦੀਆਂ ਤੇ ਪੰਥਕ ਸ਼ਖਸੀਅਤਾਂ ਪਹੁੰਚੀਆਂ ਅਤੇ ਲੱਡੂ ਗੁੜ ਮਿਠਾਈ ਵੰਡ ਕੇ ਇਸ ਮੋਰਚੇ ਦੀ ਸਮਾਪਤੀ ਕੀਤੀ ਗਈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਵੱਡੀ ਜਿੱਤ ਪੰਜਾਬ ਅਤੇ ਪੰਜਾਬੀਅਤ ਦੀ ਹੋਈ ਹੈ। ਉੱਥੇ ਹੀ ਲੰਗਰ ਲਿਆਉਣ ਵਾਲੇ ਲਾਗਲੇ ਪਿੰਡਾਂ ਦਾ, ਤਮਾਮ ਰਾਜਸੀ ਜਥੇਬੰਦੀਆਂ ਦਾ ਅਤੇ ਰਾਜਸੀ ਧਿਰਾਂ ਦਾ ਧੰਨਵਾਦ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਇਸ ਨੂੰ ਮੁਕੰਮਲ ਤੌਰ ਤੇ ਪੰਜਾਬੀਅਤ ਦੀ ਜਿੱਤ ਦਾ ਸਿਹਰਾ ਦਿੱਤਾ ਗਿਆ। ਦੱਸਦੇ ਕਿ ਵੀਰਵਾਰ ਨੂੰ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਤੇ ਉਪ ਰਾਸ਼ਟਰਪਤੀ ਦਫ਼ਤਰ ਵੱਲੋਂ ਸੈਨੇਟ ਚੋਣਾਂ ਦੀ ਤਾਰੀਖ ਨੂੰ ਮਨਜ਼ੂਰੀ ਦਿੰਦੇ ਹੋਏ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ। ਸਕੱਤਰ ਸਰਿਤਾ ਚੌਹਾਨ ਨੇ ਕਿਹਾ ਕਿ ਚੋਣ ਉਸ ਸ਼ੈਡਿਊਲ ਦੇ ਅਨੁਸਾਰ ਹੋਵੇਗੀ ਜੋ ਪਹਿਲਾਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਭੇਜਿਆ ਸੀ। ਇਸ ਵਿਚਕਾਰ ਚੋਣ ਤਰੀਕਾਂ ਦੀ ਘੋਸ਼ਣਾ ਤੋਂ ਬਾਅਦ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਵਿੱਚ ਵਿਕਟਰੀ ਮਾਰਚ ਕੱਢਿਆ ਸੀ। ਹਾਲਾਂਕਿ ਇਸ ਦੌਰਾਨ ਵਿਦਿਆਰਥੀਆਂ ਨੇ ਇਹ ਵੀ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਨਿਰਧਾਰਿਤ ਬੈਠਕ ਵਿੱਚ ਵਿਦਿਆਰਥੀਆਂ ਤੇ ਦਰਜ FIR ਸਮੇਤ ਹੋਰ ਮੁੱਦਿਆਂ ਤੇ ਗੱਲਬਾਤ ਹੋਵੇਗੀ। ਦੱਸਦੇ ਕਿ ਸੈਨੇਟ ਚੋਣਾਂ ਦੀ ਤਾਰੀਖਾਂ ਦੇ ਐਲਾਨ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਪਿਛਲੇ 25 ਦਿਨਾਂ ਤੋਂ ਯੂਨੀਵਰਸਿਟੀ ਵਿੱਚ ਧਰਨੇ ਤੇ ਬੈਠਾ ਹੋਇਆ ਸੀ। ਇਸ ਦੌਰਾਨ ਉਹਨਾਂ ਨੂੰ ਹੋਰ ਸੰਗਠਨਾਂ ਦਾ ਵੀ ਸਹਿਯੋਗ ਮਿਲਿਆ। ਮੋਰਚੇ ਦੇ ਮੈਂਬਰਾਂ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਚੋਣ ਦੀ ਤਾਰੀਖ ਘੋਸ਼ਿਤ ਨਾ ਹੋਈ ਤਾਂ ਉਹ ਯੂਨੀਵਰਸਿਟੀ ਨੂੰ ਪੂਰਨ ਤੌਰ ਤੇ ਬੰਦ ਕਰ ਦੇਣਗੇ। ਨਾਲ ਹੀ ਉਹਨਾਂ ਨੇ ਭਾਜਪਾ ਦਫ਼ਤਰਾਂ ਦਾ ਘਿਰਾਓ ਕਰਨ ਦੀ ਵੀ ਗੱਲ ਕਹੀ ਸੀ। ਹਾਲਾਂਕਿ ਹੁਣ ਉਪ ਰਾਸ਼ਟਰਪਤੀ ਵੱਲੋਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਸੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਨੂੰ ਲੈ ਕੇ ਜੋ ਕਿ ਮੋਰਚਾ 1 ਨਵੰਬਰ ਤੋਂ ਚੱਲ ਰਿਹਾ ਸੀ, ਉਹਦੀ ਕੱਲ ਸ਼ਾਮੀ ਸਾਡੀ ਜਿੱਤ ਹੋਈ ਸੀ, ਜਿਹਦੇ ਵਿੱਚ ਪਹਿਲੋਂ ਸ਼ੁਰੂ 'ਚ ਸ਼ਡਿਊਲ 'ਚ ਨੋਟੀਫਿਕੇਸ਼ਨਾਂ ਵਾਪਸ ਹੋਈਆਂ। ਉਸ ਤੋਂ ਬਾਅਦ ਜਿਹੜੀ ਸ਼ਡਿਊਲ ਦੀ ਮੰਗ ਸੀ ਉਹ ਵੀ ਪੂਰੀ ਹੋ ਗਈ ਸੀ। ਤੇ ਕੱਲ ਸਾਡੀ ਜਿੱਤ ਦੇ ਨਾਲ ਨਾਲ ਜਿਹੜੇ ਰਹਿੰਦੀਆਂ ਕੋਈ ਮੰਗਾਂ ਸਨ, ਜਿਹੜੇ ਧਰਨੇ ਦੇ ਵਿੱਚ FIR ਸਨ ਜਾਂ ਛੋਟੇ ਮਸਲੇ ਅਥਾਰਟੀ ਨਾਲ ਪੁਰਾਣੇ ਖੜੇ ਸਨ, ਉਹਨਾਂ ਨੂੰ ਲੈ ਕੇ ਜਿਹੜੇ ਮਤੇ ਰਹਿ ਗਏ ਸਨ ਉਹਨਾਂ ਦੀ ਹੁਣ ਸਾਡੀ ਮੀਟਿੰਗ ਹੋਈ ਏ, ਜੋ ਉਹਦੇ ਵਿੱਚ ਅਥਾਰਟੀ ਵੱਲੋਂ ਉਹ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਨੇ, ਜਿਹਦੇ ਵਿੱਚ ਅੱਜ ਅਸੀਂ ਇਹ ਪੂਰਨ ਤੌਰ ਤੇ ਜਿਹੜਾ ਪੰਜਾਬ ਪੀਯੂ ਬਚਾਓ ਮੋਰਚਾ ਸੀ ਉਹਦੀ ਅੱਜ ਸਮਾਪਤੀ ਹੋ ਗਈ ਹੈ ਜੀ। ਤੇ ਉਹਦੇ ਵਿੱਚ ਅਸੀਂ ਤਹਿ ਦਿਲੋਂ ਸਾਰੀਆਂ ਧਿਰਾਂ ਦਾ, ਪੰਜਾਬ ਦੇ ਲੋਕਾਂ ਦਾ, ਵਿਦਿਆਰਥੀਆਂ ਦਾ, ਉਹ ਤੇ ਪਿੰਡਾਂ ਦਾ, ਕਿਸਾਨ ਜਥੇਬੰਦੀਆਂ ਦਾ, ਪੰਥਕ ਜਥੇਬੰਦੀਆਂ ਦਾ ਤੇ ਹਰ ਉਹ ਇੱਕ ਜਥੇਬੰਦੀ ਇਨਸਾਨ ਦਾ ਤਹਿ ਦਿਲੋਂ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕੀਤੀ ਜਾਂ ਉਹਨਾਂ ਨੇ ਸਮਰਥਨ ਕੀਤਾ। ਕੋਈ ਇੱਥੇ ਪਹੁੰਚ ਸਕੇ, ਕੁਝ ਦੂਰੋਂ ਕਰ ਰਹੇ ਸਨ, ਸੋ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਨੇ ਆ। ਤੇ ਵਿਦਿਆਰਥੀ ਜਥੇਬੰਦੀ ਵੱਲੋਂ, ਸੱਥ ਵੱਲੋਂ ਅਸੀਂ ਇਹ ਭਰੋਸਾ ਵੀ ਜਤਾਉਂਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੋਈ ਪੰਜਾਬ ਦੀ ਆਪਣਾ ਕੋਈ ਰਾਈਟਸ ਦੀ ਗੱਲ ਹੋਵੇਗੀ, ਜਿਹਦੇ ਵਿੱਚ ਕੋਈ ਪਾਣੀਆਂ ਦੇ ਮਸਲੇ ਹੋਣਗੇ, ਚੰਡੀਗੜ੍ਹ ਦੇ ਮਸਲੇ ਹੋਣਗੇ ਜਾਂ ਖੁਦ ਮੁਖਤਿਆਰੀ ਦੀਆਂ ਗੱਲਾਂ ਹੋਣਗੀਆਂ, ਉਹਦੇ ਤੇ ਅਸੀਂ ਵਚਨਬੱਧ ਹੋ ਕੇ ਅਗਲੇ ਸੰਘਰਸ਼ ਵੀ ਲੜਾਂਗੇ। ਤੇ ਅਸੀਂ ਤੁਹਾਨੂੰ ਵੀ ਸਾਰਿਆਂ ਨੂੰ ਅਪੀਲ ਕਰਦੇ ਹਾਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਲਾਮਬੰਦ ਹੋਈਏ ਤੇ ਪੰਜਾਬ ਦੀ ਅਗਲੀ ਲੀਡਰਸ਼ਿਪ ਜਿਹੜੀ ਕਲੈਕਟਰ ਲੀਡਰਸ਼ਿਪ ਨੂੰ ਲੈ ਕੇ ਵਿਦਿਆਰਥੀ ਜਥੇਬੰਦੀ ਸੱਥ ਤੁਰੀ ਹੋਈਏ ਉਹਨੂੰ ਮੁਕੰਮਲ ਕਰੇ ਤੇ ਇਹ ਖਿੱਤੇ ਦੇ ਵਿੱਚ ਅਮਨ ਚੈਨ ਨਾਲ ਅਸੀਂ ਰਹਿ ਸਕੀਏ। ਤੇ ਮੈਂ ਫਿਰ ਅਖੀਰ ਤੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਨਿਆ ਤੇ ਅੱਜ ਮੋਰਚੇ ਦੀ ਸਮਾਪਤੀ ਹੋ ਗਈ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।